ਤੁਸੀਂ ਕੀ ਸਮਝ ਰਹੇ ਹੋ ਮੈਂ ਪੈਰਿਸ ਵਿੱਚ ਫਿਰ ਰਿਹਾ? ਇਹ ਲਾਹੌਰ ਹੈ ਭਾਜੀ। ਇਹ ਸਮੁੰਦਰ ਦੀਆਂ ਲਹਿਰਾਂ ਨੇ, ਸਮੁੰਦਰ ਦੀਆਂ। ਸਾਰੇ ਮੋਟਰਸਾਈਕਲ ਵਾਲਿਆਂ ਦਾ ਹਾਲ ਇਹੀ ਹੁੰਦਾ ਪਿਆ। ਸਾਰੀ ਮੋਟਰਸਾਈਕਲ ਬੈਗ ਮੇਰਾ ਨੁੱਚੜ ਗਿਆ ਬਾਰਿਸ਼ ਦੇ ਨਾਲ ਜੀ। ਉਸਤਾਦ ਜੀ ਲਾਹੌਰ ਦੇ ਵਿੱਚ ਬੜੀ ਜ਼ਬਰਦਸਤ ਬਾਰਿਸ਼ ਹੋ ਰਹੀ ਜੇ ਕੋਈ 3-4 ਘੰਟਿਆਂ ਤੋਂ। ਤੇ ਮੈਂ ਕਹਿੰਦਾ ਮਜ਼ਾ ਆ ਗਿਆ ਮੌਸਮ ਨੂੰ ਇੰਜੋਏ ਕਰਨ ਦਾ। ਔਰ ਜਿਹੜਾ ਕੰਮ ਹੋਇਆ ਲਾਹੌਰ ਦੇ ਵਿੱਚ ਇਸ ਵਾਰੀ ਮੈਂ ਕਹਿੰਦਾ ਕੋਈ ਅਖੀਰ ਕਮਾਲ। 4 ਘੰਟੇ 5 ਘੰਟੇ ਬਾਰਿਸ਼ ਹੋਣ ਦੇ ਬਾਵਜੂਦ ਮਜਾਲ ਹੈ ਜੇ ਸੜਕ ਦੀ ਕਿਸੇ ਸਾਈਡ ਤੇ ਵੀ ਤੁਹਾਨੂੰ ਪਾਣੀ ਦਾ ਕਤਰਾ ਨਜ਼ਰ ਆ ਜਾਏ। ਤਾਂ ਮੋਟਰਸਾਈਕਲ ਮੇਰੀ ਬੰਦ ਨਹੀਂ ਹੋਈ। ਮੈਂ ਵੈਸੇ ਹੀ ਮੈਂ ਕਿਹਾ ਬਾਰਿਸ਼ ਨੂੰ ਇੰਜੋਏ ਕਰੀਏ ਜ਼ਰਾ। ਤੇ ਬਾਰਿਸ਼ ਨੂੰ ਇੰਜੋਏ ਕਰਨ ਵਾਸਤੇ ਮੈਂ ਪੈਦਲ ਜਾ ਰਿਹਾ, ਬੰਦ ਨਹੀਂ ਹੋਈ ਮੇਰੀ ਮੋਟਰਸਾਈਕਲ। ਦੇਖ ਲਓ ਪਾਣੀ ਕਿਧਰੇ ਵੀ ਨਹੀਂ ਹੈਗਾ। ਤੇ ਬੜਾ ਮਜ਼ਾ ਆ ਰਿਹਾ ਜੀ ਇੰਜੋਏ ਕਰਨ ਦਾ। ਫੁੱਲ ਇੰਜੋਏ ਕਰੇ। ਤੇ ਜੋ ਕੁਝ ਤੁਸੀਂ ਸਮਝ ਰਹੇ ਹੋ ਜੇ ਕਿ ਮੈਂ ਇੱਥੇ ਕਵਾਂਗਾ ਉਹ ਮੈਂ ਕਹਿਣਾ ਨਹੀਂ, ਕਿਉਂਕਿ ਮੈਨੂੰ ਪਤਾ ਬਾਅਦ ਚ ਮੇਰਾ ਸੌਫਟਵੇਅਰ ਅਪਡੇਟ ਹੋ ਜਾਣਾ। ਇਹ ਵੀ ਵਿਚਾਰੇ ਕਿਧਰੇ ਨਾ ਰੈਸਟ ਕਰ ਰਹੇ ਨੇ, ਪਾਣੀ ਪੂਣੀ ਦੀ ਵਜ੍ਹਾ ਤੋਂ ਨਹੀਂ, ਵੈਸੇ ਹੀ ਰੈਸਟ ਕਰ ਰਹੇ ਨੇ ਰਕਸ਼ੇ ਵਾਲੇ। ਇਹ ਜੋ ਮੋਟਰਸਾਈਕਲ ਮੈਂ ਸਟਾਰਟ ਕਰ ਲਈਏ ਤੇ ਮੇਰਾ ਐਵੇਂ ਦਿਲ ਕੀਤਾ, ਮੈਂ ਕਿਹਾ ਜ਼ਰਾ ਤੁਹਾਨੂੰ ਨਜ਼ਾਰਾ ਚੈੱਕ ਕਰਾ ਦਈਏ। ਦੇਖੋ ਇਹ ਪਾਣੀ 'ਚ ਮੋਟਰਸਾਈਕਲ ਚਲਾਉਣ ਦਾ ਆਪਣਾ ਹੀ ਮਜ਼ਾ ਹੈਗਾ ਜੇ, ਯਕੀਨ ਮੰਨੋ। ਛੋਟੇ ਹੁੰਦੇ ਅਸੀਂ ਨਾ ਇਸ ਤਰ੍ਹਾਂ ਕੋਈ ਲੱਕੜੀ ਦਾ ਤਖਤਾ ਜਿਹੜਾ ਇਸ ਤਰ੍ਹਾਂ ਪਾਣੀ ਦੇ ਵਿੱਚ ਪਾ ਕੇ ਨਾ ਤੇ ਉਹ ਕਸ਼ਤੀ ਕੁਸ਼ਤੀ ਬਣਾ ਲੈਂਦੇ ਸਾਂ। ਤੇ ਇਸ ਟਾਈਮ ਮੈਨੂੰ ਕੋਈ 3-4 ਵਾਰੀ ਮਤਲਬ ਮੋਟਰਸਾਈਕਲ ਦੇ ਪਲੱਗ 'ਚ ਪਾਣੀ ਗਿਆ। ਫਿਰ ਮੇਰੇ ਕੋਲ ਇੱਕ ਹੋਰ ਪਲੱਗ ਪਿਆ ਸੀ, ਮੈਨੂੰ ਯਾਦ ਆਇਆ। ਦੇਖੋ ਇਹ ਗਲਤੀ ਮੇਰੀ ਹੈ ਕਿ ਮੈਨੂੰ ਯਾਦ ਨਹੀਂ ਰਿਹਾ ਕਿ ਮੇਰੇ ਕੋਲ ਇੱਕ ਹੋਰ ਵੀ ਪਲੱਗ ਹੈ। ਇਹਦੇ 'ਚ ਮਤਲਬ ਹਕੂਮਤ ਦਾ ਕੋਈ ਕਸੂਰ ਨਹੀਂ। ਦੇਖੋ ਸਾਡੇ ਕੋਲ ਪਲੱਗ ਐਕਸਟਰਾ ਹੋਣਾ ਚਾਹੀਦਾ। ਅਗਰ ਮੋਟਰਸਾਈਕਲ ਦੇ ਪਲੱਗ 'ਚ ਪਾਣੀ ਚਲਾ ਜਾਏ 4-5 ਪਲੱਗ ਤੁਹਾਡੇ ਕੋਲ ਐਕਸਟਰਾ ਹੋਣੇ ਚਾਹੀਦੇ ਨੇ। ਔਰ ਮਤਲਬ ਇਹ ਨਹੀਂ ਕਿ ਹਰ ਚੀਜ਼ ਤੁਸੀਂ ਹਕੂਮਤ ਤੇ ਪਾ ਦਿਓ ਜੀ ਕਿ ਉਹਨਾਂ ਦਾ ਕਸੂਰ ਹੈ। ਇਹ ਪਾਣੀ ਖਲੋਂਦਾ ਹੁਣ ਇਹਦੇ 'ਚ ਉਹ ਹਕੂਮਤ ਦਾ। ਇਹ ਬਾਬੇ ਨੇ ਪਿਛਲੇ ਦਿਨਾਂ 'ਚ ਇੰਨਾ ਬੁਰਾ ਭਲਾ ਕਿਹਾ ਤੇ ਬਾਅਦ 'ਚੋਂ ਸਿਰ ਤੇ ਟੋਪੀ ਪਾ ਕੇ ਤੇ ਆਪਣਾ ਸੌਫਟਵੇਅਰ ਅਪਡੇਟ ਕਰਾਇਆ ਤੇ ਕੀ ਫਾਇਦਾ ਹੋਇਆ? ਇਸ ਲਈ ਅੱਛਾ ਸੋਚੋ, ਅੱਛਾ ਬੋਲੋ। ਸਭ ਅੱਛੇ ਦੀ ਆਵਾਜ਼ ਹੈ। ਪਾਕਿਸਤਾਨ ਜ਼ਿੰਦਾਬਾਦ। ਰਾਤ ਦੇ 2-2:30 ਵਜੇ ਇੰਜੋਏ ਕਰ ਰਿਹਾ ਮੈਂ ਜਨਾਬ ਸੜਕਾਂ ਦੇ ਇੱਥੇ। ਤੇ ਬੜਾ ਮਜ਼ੇਦਾਰ ਮੌਸਮ ਹੈਗਾ ਜੀ। ਬਾਰਿਸ਼ ਹੋ ਰਹੀ ਹੈ ਹਲਕੀ ਹਲਕੀ। ਮੇਰੇ ਬੈਗ ਦੇ ਅੰਦਰ ਵੀ ਪਾਣੀ ਚਲਾ ਗਿਆ ਤੇ ਕੱਪੜੇ ਬੂਟਾਂ ਦਾ ਤੇ ਹਾਲ ਤੁਸੀਂ ਪੁੱਛ ਹੀ ਨਹੀਂ ਸਕਦੇ। ਬੈਗ ਦੇ ਅੰਦਰ ਮੇਰਾ ਸਾਰਾ ਸਮਾਨ ਜਿਹੜਾ ਉਹ ਵੈਸੇ ਵੀ ਗੰਦਾ ਹੋਇਆ ਪਿਆ ਸੀ, ਧੋਣਾ ਹੀ ਸੀ ਯਾਰ। ਮੈਂ 6-6 ਮਹੀਨੇ ਸਾਲ ਤੋਂ ਸਮਾਨ ਧੋਂਦਾ ਨਹੀਂ ਗਾ। ਲੈਪਟਾਪ ਸ਼ੈਪਟਾਪ ਟੂਲ ਕਿੱਟ ਹੋ ਗਈ ਤੇ ਉਹ ਚਲੋ ਧੁੱਪ ਗਿਆ ਵੇ, ਚੰਗੀ ਗੱਲ ਹੈਗੀ ਹੈ। ਥੋੜਾ ਜਿਹਾ ਧੁੱਪ ਲੱਗੇਗੀ ਸੁੱਕ ਜਾਏ। ਸਵੇਰੇ 2 ਕੁ ਪਲੱਗ ਹੋਰ ਲੈ ਲਵਾਂਗੇ, ਅੱਗੋਂ ਬਾਰਿਸ਼ਾਂ ਦਾ ਪਤਾ ਕੋਈ ਨਹੀਂ ਹੈਗਾ। ਤੇ ਤੁਹਾਡੇ ਕੋਲ ਪਲੱਗ ਹੋਣੇ ਚਾਹੀਦੇ ਨੇ 2-3 ਐਕਸਟਰਾ, ਕਿਉਂਕਿ ਪਲੱਗ ਦੀ ਵਜ੍ਹਾ ਤੋਂ ਮੋਟਰਸਾਈਕਲ ਬੰਦ ਹੁੰਦੀ ਹੈ। ਓਏ ਹੋਏ ਚਲੋ ਹੁਣ ਘਰ ਜਾ ਕੇ ਗੱਲ ਕਰਨੀ। ਇਸ ਤੋਂ ਪਹਿਲੇ ਕਿ ਮੈਂ ਕਿਤੇ ਮੂੰਹ ਪੰਨੇ ਢੱਠਾ ਹੋਵਾਂ, ਤੁਹਾਡੇ ਨਾਲ ਘਰ ਜਾ ਕੇ ਗੱਲ ਕਰ। ਇਹ ਨਾ ਹੋਏ ਕਿ ਮੋਬਾਈਲ ਹੀ ਵੜ ਜੇ ਵਲੋਗ ਦੇ ਸ਼ੌਕ ਦੇ ਵਿੱਚ, ਮਤਲਬ ਵਲੋਗ ਦੇ ਅੰਦਰ ਹੀ ਪਾਣੀ ਵੜ ਜੇ। ਇਹ ਤੇ ਮੈਂ ਲਿਫਾਫਾ ਉੱਤੇ ਚੜਾ ਕੇ ਤੇ ਸ਼ਾਪਰ ਵਿੱਚੋਂ ਇਹਦਾ ਕੈਮਰਾ ਬਾਹਰ ਕੱਢਿਆ ਹੈ। ਹੁਣ ਮੈਂ ਦੂਸਰੇ ਹੱਥ ਨਾਲ ਤੁਹਾਨੂੰ ਵਿਖਾ ਨਹੀਂ ਨਾ ਸਕਦਾ। ਮੇਰੇ ਕੋਲ ਕੋਈ ਦੂਜਾ ਕੈਮਰਾ ਹੋਏ ਤੇ ਮੈਂ ਤੁਹਾਨੂੰ ਵਿਖਾਵਾਂ ਕਿ ਕਿਸ ਤਰ੍ਹਾਂ ਵਲੋਗ ਪਿਆ ਬਣਦਾ। ਚਾਚੇ ਨੇ ਜਿੰਨੇ ਮਤਲਬ ਹਕੂਮਤ ਨੂੰ ਬੁਰਾ ਭਲਾ ਕਿਹਾ ਸੀ ਪਾਣੀ ਦੇ ਮੋਟਰਸਾਈਕਲ ਤੇ ਜਾਂਦੇ, ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਹੋਏਗੀ ਵਾਇਰਲ। ਉਹ ਤੇ ਬੇਵਕੂਫ ਹੈਗਾ ਸੀ। ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਹਕੂਮਤ ਵਾਲਿਆਂ ਦਾ? ਇਹ ਤਾਂ ਸਾਡੀ ਜ਼ਿੰਮੇਵਾਰੀ ਹੈ ਨਾ ਕਿ ਆਪਣੇ ਘਰਾਂ ਦੇ ਅੱਗੇ ਪਾਣੀ ਨਾ ਖਲੋਣ ਦੇਈਏ। ਠੀਕ ਹੈ, ਐਵੇਂ ਮਤਲਬ ਬਾਅਦ 'ਚੋਂ ਆਪਣਾ ਸੌਫਟਵੇਅਰ ਅਪਡੇਟ ਕਰਾਉਂਦੇ ਨੇ। ਬਸ ਸਭ ਅੱਛੇ ਦੀ ਆਵਾਜ਼ ਹੈ ਜਨਾਬ। ਪਾਕਿਸਤਾਨ ਜ਼ਿੰਦਾਬਾਦ। ਪਾਕਿਸਤਾਨ ਦੀ ਹਕੂਮਤ ਜ਼ਿੰਦਾਬਾਦ। ਮਰੀਮ ਨਵਾਜ਼ ਸਾਹਿਬਾ ਜ਼ਿੰਦਾਬਾਦ। ਲੋ ਜੀ ਮੈਂ ਆ ਚੁੱਕਿਆ ਜੀ ਆਪਣੇ ਘਰ ਤੇ ਸ਼ੁਕਰ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ ਖੈਰ ਖਰੀਦ ਦੇ ਨਾਲ। 12 ਵਜੇ ਘਰ, 12:15 ਵਜੇ ਮੈਂ ਆਉਂਦਾ ਹੁੰਦਾ ਤੇ 2-2.5 ਘੰਟੇ ਦੇ ਬਾਅਦ 2:30 ਵੱਜ ਰਹੇ ਨੇ ਇਸ ਟਾਈਮ।
ਹੁਣ ਪਹੁੰਚਿਆ ਵਾਂ। ਮੈਂ ਕਿਹਾ ਬਾਰਿਸ਼ ਇੰਜੋਏ ਕਰ ਲਈਏ ਜ਼ਰਾ, ਬੜਾ ਅਰਸਾ ਹੋ ਗਿਆ ਤੇ ਬਾਰਿਸ਼ ਇੰਜੋਏ ਕਰਦੇ, ਬਸ ਦੇਰ ਹੋ ਗਈ। ਹੁਣ ਦੇਖੋ ਨਾ, ਬਾਰਿਸ਼ ਹੈਗੀ ਸੀ ਤੇ ਇਹਦੇ 'ਚ ਕੋਈ ਘੁੰਮਤਾਂ ਦਾ ਕਸੂਰ ਤੇ ਨਹੀਂ ਨਾ ਹੁੰਦਾ। ਸਾਨੂੰ ਬਾਰਿਸ਼ 'ਚ ਨਿਕਲਣਾ ਹੀ ਨਹੀਂ ਚਾਹੀਦਾ ਹੈਗਾ ਕਿ ਸਾਡੀ ਗੱਡੀ ਜਾਂ ਮੋਟਰਸਾਈਕਲ ਬੰਦ ਹੋਵੇ ਤੇ ਅਸੀਂ ਫਿਰ ਪੈਦਲ ਟੁਰਦੇ ਆਈਏ ਕੋਈ 2-2 ਘੰਟੇ। ਤੇ ਮੇਰੇ ਵਰਗਾ ਬੰਦਾ ਜਿੰਦੇ ਕੋਲੋਂ 2 ਕਦਮ ਤੁਰਨਾ ਔਖਾ ਹੁੰਦਾ, ਇਹ ਸਾਡੀ ਆਪਣੀਆਂ ਗਲਤੀਆਂ ਨੇ ਭਾਜੀ। ਚਲੋ ਜੀ ਹੁਣ ਜਾ ਕੇ ਰੋਟੀ ਰੂਟੀ ਖਾਈਏ, ਕੱਪੜੇ ਬਦਲੀਏ, ਨਹਾਈਏ ਧੋਈਏ ਜ਼ਰਾ। ਨਹਾਣਾ ਹੀ ਹੈ, ਧੋਣਾ ਕੀ है? इस टाइम मैं सवेरे धोएगी बूढ़ी आपी कपड़े। ये देखें जी नज़ारा ताहद नज़र, माशाल्लाह पानी पानी। ये देखें और बारिश। अस्सलाम वालेकुम जी, क्या हाल चाल है? उम्मीद करती हूँ कि सब ठीक ठाक होंगे। कल मैंने बाज़ार जाना था लेकिन ख़बरों में देखा कि बहुत ज़्यादा पानी खड़ा हुआ है और रिक्शे मोटरसाइकिलें हर चीज़ बंद हो रही हैं। तो फिर आज भी मैंने प्रोग्राम बनाया लेकिन आज भी बारिश हो गई और मेरे कपड़े जो थे वो छत के ऊपर सारे भीग गए। उन्हें मैंने फटाफट नीचे उतारा। वैसे तो ये रात 12 बजे आ जाते हैं लेकिन ये इतनी बारिश में और इतने खड़े पानी में ये रात 2:30 बजे कैसे वापस आए हैं? चलाइए शहजाद साहब से अब पूछते हैं। हाँ जी शहजाद साहब, दसो किस तरह आए सो? अस्सलाम वालेकुम गाइस। ਉਹ ਮੈਂ ਵਲੌਗ ਬਣਾ ਲਿਆ ਸੀ, ਉਹ ਗਾਇਜ਼ ਆਪ ਹੀ ਵੇਖ ਲੈਣਗੇ ਮੈਂ ਕਿਸ ਤਰ੍ਹਾਂ ਆਇਆ ਸੀ। ਮੈਂ ਬੜੀ ਇੰਜੋਏ ਕਰਦਾ ਆਇਆ ਵਾਂ। ਇੰਜੋਏ ਜਿਹੜੀ ਪਾਣੀ ਪੂਣੀ ਵਾਲੀਆਂ ਕਹਾਣੀਆਂ ਨੇ ਨਾ, ਇਹ ਛੱਡ ਦੋ। ਪਾਣੀ ਖਲੋਂਦਾ ਕਿਉਂ ਹੈ? ਕਿਉਂ? ਕਿਉਂਕਿ ਲੋਕ ਜੋ ਖਾਂਦੇ ਨੇ ਉੱਥੇ ਹੀ ਹਰ ਚੀਜ਼ ਸੁੱਟ ਦਿੰਦੇ ਨੇ, ਡੱਬੇ, ਲਿਫਾਫੇ, ਬੋਤਲਾਂ, ਪਤਾ ਨਹੀਂ ਸੜਕਾਂ ਤੇ ਕੀ ਕੀ ਪਿਆ ਹੁੰਦਾ, ਸਾਰਾ ਕੋਈ ਗਟਰਾਂ 'ਚ ਜਾਂਦਾ। ਉਹ ਗਟਰ ਬੰਦ ਹੋ ਜਾਂਦੇ ਨੇ। ਹੋਰ ਕੀ ਹੁੰਦਾ? ਕਦੇ ਤੋਂ ਪਾਣੀ ਇੰਨਾ ਖਲੋਂਦਾ ਹੈਗਾ ਵੇ। ਤੇ ਹਕੂਮਤ ਕੁਛ ਕਰੇ ਨਾ। ਹਕੂਮਤ ਆ ਕੇ ਕੀ ਉਹ ਗਟਰ ਬਾਂਸ ਲੈ ਕੇ ਗਟਰ ਕੱਢਣੇ ਸ਼ੁਰੂ ਕਰ ਦੇਵੇ? ਹਕੂਮਤ ਦਾ ਕੰਮ ਹੈਗਾ। ਇਹ ਸਾਡੀ ਵਜ੍ਹਾ ਤੋਂ ਗਟਰ ਬੰਦ ਹੁੰਦੇ ਨੇ, ਲੋਕਾਂ ਦੀ ਵਜ੍ਹਾ ਤੋਂ। ਗੱਡੀਆਂ ਦੇ ਵਿੱਚੋਂ, ਮੋਟਰਸਾਈਕਲਾਂ ਦੇ ਵਿੱਚੋਂ ਖਾਂਦੇ ਜੋ ਦਿਲ ਕਰਦਾ ਬਾਹਰ ਸੜਕਾਂ 'ਤੇ ਸੁੱਟ ਦਿੰਦੇ ਨੇ। ਇਹ ਨਹੀਂ ਕਿ ਚਲੋ ਲਿਫਾਫਾ ਬਣਾ ਕੇ ਘਰ ਜਾ ਕੇ ਆਪਣੀ ਡਸਟਬਿਨ ਦੇ ਵਿੱਚ ਸੁੱਟ ਲਈਏ। ਇਹ ਜਿਹੜੇ ਬਾਹਰ ਇੰਨੇ ਕੰਟੇਨਰ ਸੜਕਾਂ ਦੇ ਉੱਤੇ ਪਏ ਹੁੰਦੇ ਨੇ, ਕਚਰੇ ਵਾਲੇ ਡੱਬੇ, ਉਹਦੇ ਵਿੱਚ ਕਚਰਾ ਸੁੱਟ ਦੇਣ। ਉਹ ਖੁਦ ਵੀ ਖਿਆਲ ਕਰਨਾ ਕਿ ਨਹੀਂ ਕਰਨਾ। ਹਰ ਚੀਜ਼ ਹਕੂਮਤ ਦੇ ਉੱਤੇ ਪਾ ਦਿਓ। ਹਕੂਮਤ ਨੇ ਜੋ ਹਰ ਬੰਦੇ ਨੂੰ ਪਹਿਲੇ ਐਲਾਨ ਕੀਤਾ ਹੁੰਦਾ ਟੀਵੀ ਦੇ ਉੱਤੇ ਕਿ ਬਾਰਿਸ਼ ਹੋਣੀ ਹੈ, ਤੇ ਕਿਉਂ ਘਰੋਂ ਬਾਹਰ ਨਿਕਲਦੇ ਨੇ? ਲੋਕਾਂ ਨੂੰ ਨਹੀਂ ਪਤਾ ਹੈਗਾ ਕਿ ਗੱਡੀਆਂ ਬੰਦ ਹੋਣਗੀਆਂ ਜਾਂ ਮੋਟਰਸਾਈਕਲਾਂ ਬੰਦ ਹੋਣਗੀਆਂ। ਤੇ ਉਹ ਜੋ ਕੱਪੜੇ, ਮੈਨੂੰ ਦੱਸੋ ਕਿ ਜਦੋਂ ਪਹਿਲੇ ਜੋ ਦੱਸ ਦਿੰਦੇ ਨੇ ਕਿ ਬਾਰਿਸ਼ ਹੋਣ ਵਾਲੀ ਹੈ, ਤੇ ਤੂੰ ਸਿਆਣੀਏ ਕੱਪੜੇ ਧੋਤੇ ਕਿਉਂ? ਟੀਵੀ ਚੈਨਲ ਵੇਖ ਲਿਆ ਕਰੋ ਨਾ, ਖਬਰਾਂ ਸੁਣ ਲਿਆ ਕਰੋ, ਤੇ ਤੁਹਾਨੂੰ ਇਹ ਡਬਲ ਮਿਹਨਤ ਨਾ ਕਰਨੀ ਪਵੇ। हर चीज़ बस हुकूमत पा देनी है जी कि वो सड़कों से पानी खलो गया, तो ये हो गया, तो वो हो गया। बोल लिया ਇਹ ਜਿਹੜੇ ਵੱਡੇ ਵੱਡੇ ਪਾਈਪ ਪੈਂਦੇ ਪਏ ਨੇ, ਤਬਾਹੀ ਲਾਈ ਇਹ ਸੜਕਾਂ ਦੀ, ਰਸਤੇ ਬੰਦ ਹੁੰਦੇ ਪਏ ਨੇ। ਆਪ ਕੀ ਸਹੂਲਤ ਹੈ? ਪਾਈਪ ਪੈਂਦੇ ਪਏ ਨੇ, ਪਾਈਪ ਦੇ ਵਿੱਚੋਂ ਕਿ ਗੱਡੀਆਂ ਲੰਘ ਜਾਣ ਪਾਈਪ ਦੇ ਵਿੱਚੋਂ। ਹੁਣ ਪਾਈਪਾਂ ਗੱਡੀਆਂ ਵਾਸਤੇ ਬਣਾਏ ਨੇ ਪਾਈਪ ਉਹਨਾਂ ਨੇ। ਪਾਣੀ ਦੀ ਨਿਕਾਸੀ ਕੇ ਲਈ। ਤੇ ਪਾਣੀ ਦੀ ਨਿਕਾਸੀ ਜਦੋਂ ਉੱਤੋਂ ਜਿੱਥੋਂ ਪਾਣੀ ਪਾਈਪ ਦੇ ਵਿੱਚ ਜਾਣਾ, ਉਹ ਜਗ੍ਹਾ ਹੀ ਜਦੋਂ ਬੰਦ ਹੋ ਜਾਏਗੀ ਤੇ ਥੱਲੇ ਪਾਣੀ ਕਿਵੇਂ ਜਾਏਗਾ ਉਸ ਪਾਈਪ ਦੇ ਵਿੱਚ? ਤੈਨੂੰ ਦੱਸਿਆ, ਲੋਕੀ ਜੋ ਦਿਲ ਕਰਦਾ, ਕਦੀ ਸੜਕਾਂ ਦੇ ਹਾਲ ਵੇਖਿਆ ਵੇ ਆਪਣੇ ਇਰਦ ਗਿਰਦ? ਕੱਲ ਵੇਖਿਆ ਨਹੀਂ ਮੈਂ। ਤੇ ਵੇਖਦੇ ਹੋ ਤੇ ਫਿਰ ਕਿਉਂ ਗੱਲਾਂ ਕਰਦੇ ਹੋ ਐਵੇਂ? ਤੂੰ ਜੋ ਚਾਹਨੀ ਪਈ ਹੈ ਨਾ ਮੇਰੇ ਮੂੰਹੋਂ ਕਢਵਾਣਾ, ਉਹ ਹੋ ਨਹੀਂ ਸਕਦਾ। ਤੂੰ ਮੈਂ ਆਪਣਾ ਸੌਫਟਵੇਅਰ ਅਪਡੇਟ ਨਹੀਂ ਕਰਾਣਾ। ਹਾਏ ਮੇਰਾ ਮੈਂ ਤੇਰੀ ਇਹ ਖੁਆਇਸ਼ ਪੂਰੀ ਹੋਣ ਹੀ ਨਹੀਂ ਦੇਣੀ। ਤੇ ਉਤੋਂ ਤੇਰਾ ਕਜ਼ਨ ਜਿਹੜਾ ਇੱਕ ਕੌਡੂ ਹੈਗਾ, ਉਹ ਤੇ ਇਸ ਇੰਤਜ਼ਾਰ 'ਚ ਬੈਠਾ ਹੁੰਦਾ ਕਿ ਆਪਣੀ ਵੀਡੀਓ 'ਚ ਕੋਈ ਗੱਲ ਕਰੇ ਤੇ ਮੈਂ ਡਿਲੀਟ ਕਰਾਵਾਂ। ਬਸ ਹਾਂ ਜੀ, ਪੀਨੋ ਨਹੀਂ ਬੰਨਾ। ਅਗਲਿਆਂ ਨੇ ਕਿਹਾ ਸੀ ਪੈਰਿਸ ਬਣਾਉਣਾ, ਤੇ ਉਹ ਇੱਥੇ ਕਸ਼ਤੀਆਂ ਰੱਖਣ ਨਾ, ਜਦੋਂ ਇਹੋ ਜਿਹਾ ਮੌਸਮ ਹੋਵੇ ਬਾਹਰ ਲੋਕੀ ਕਸ਼ਤੀਆਂ 'ਚ ਇੰਜੋਏ ਕਰਨ। ਪੈਰਿਸ ਦੇ ਵਿੱਚ ਕੀ ਹੈਗਾ ਵੇ? ਹਾਂ ਇਹੋ ਹੀ ਹੈ, ਕਸ਼ਤੀਆਂ 'ਚ ਹੀ ਲੋਕ ਇੰਜੋਏ ਕਰਦੇ ਨਾ। ਗਲੀਆਂ ਦੇ ਵਿੱਚ ਛੋਟੀਆਂ ਛੋਟੀਆਂ ਘਰਾਂ 'ਚ ਕਸ਼ਤੀਆਂ ਰੱਖੀਆਂ ਹੋਈਆਂ। ਗੱਡੀ ਦੇ ਉੱਤੇ ਕਸ਼ਤੀ ਰੱਖੀ ਹੁੰਦੀ ਹੈ, ਨਹੀਂ ਰੱਖੀ ਹੁੰਦੀ? ਪੈਰਿਸ ਦੀਆਂ ਵੇਖ ਲਓ ਵੀਡੀਓ। ਇਸ ਤਰ੍ਹਾਂ ਤੇ ਤੁਸੀਂ ਵੀ ਛੋਟੀਆਂ ਛੋਟੀਆਂ ਆਪਣੇ ਘਰਾਂ 'ਚ ਕਸ਼ਤੀਆਂ ਰੱਖੋ। ਜਦੋਂ ਬਾਰਿਸ਼ ਦਾ ਮੌਸਮ ਹੋਵੇ, ਨਿੱਕੀ ਜੀ ਆਪਣੀ ਕਸ਼ਤੀ ਕੱਢੀ, ਚੱਪੂ ਮਾਰਿਆ, ਮਾਰਕੀਟ ਗਏ, ਉੱਥੋਂ ਦੇਖੋ ਪੈਟਰੋਲ ਦੀ ਵੀ ਬਚਤ, ਠੀਕ ਹੈ ਨਾ, ਹਰ ਚੀਜ਼ ਦੀ ਬਚਤ ਹੈਗੀ। ਐਵੇਂ ਹਰ ਚੀਜ਼ ਤੁਸੀਂ ਚੰਗਾ ਭਲਾ ਪਤਾ ਹੈ ਕਿ ਯਾਰ ਮੈਂ ਨਹੀਂ ਕੋਈ ਗੱਲ ਸੁਣਨੀ। ਮਲਕਾ ਆਲੀਆ ਮਰੀਮ ਨਵਾਜ਼ ਸਾਹਿਬਾ ਦੇ ਮੁਤਲਕ ਮੈਂ ਕੋਈ ਗੱਲ ਨਾ ਸੁਣ ਸਕਣਾ ਵਾ, ਨਾ ਮੈਂ ਸੁਣਨੀ। ਤੁਹਾਡੇ ਮੈਂ ਕੋਈ ਬਰਦਾਸ਼ਤ ਨਹੀਂ ਕਰ ਸਕਦਾ, ਮੇਰੇ ਤੇ ਬਰਦਾਸ਼ਤ ਨਹੀਂ ਹੈਗੀ। ਬਸ ਵਾਹ,
क्या बात। ਜਿਨ੍ਹਾਂ ਨੇ ਗੱਲਾਂ ਕੀਤੀਆਂ ਨਾ ਉਹਨਾਂ ਸੌਫਟਵੇਅਰ ਆਪਣੇ ਅਪਡੇਟ ਕਰਾ ਲੈਣੇ, ਸਾਰੇ ਠੰਡੇ ਹੋ ਕੇ ਬਹਿ ਗਏ ਨੇ, ਚਾਹੇ ਉਹ ਯੂਟਿਊਬਰ ਨੇ ਤੇ ਭਾਵੇਂ ਜਿਹੜੇ ਮਰਜ਼ੀ ਨੇ। ਉਹ ਚਾਚਾ ਗਰੀਬ ਤੇ ਮੇਰੇ ਵਰਗਾ ਐਵੇਂ ਅੱਕਿਆ ਸੜਿਆ ਬਲਿਆ ਸੀ ਘਰੋਂ ਖਰਚੇ ਤੋਂ, ਉਹਦੀ ਜੇਬ ਵਿੱਚ ਵਿਚਾਰੇ ਮੇਰੇ ਵਾਂਗਰਾ ਪੈਸੇ ਨਹੀਂ ਹੋਣਗੇ, ਤੇ ਉਹਨੇ ਸਾਰਾ ਸਾੜ ਜਿਹੜਾ ਉੱਥੇ ਖਲੋ ਕੇ ਨਾ ਮੋਟਰਸਾਈਕਲ ਦਾ ਬਣਾ ਵੀਡੀਓ ਵੀਡੀਓ ਬੜੀ, ਦੂਜੇ ਦਿਨ ਟੋਪੀ ਪਾ ਕੇ ਆ ਕੇ ऐसे ही ਮੈਂ ਨਹੀਂ ਕੁਛ ਕਹਿਣਾ ਭਾਈ, ਤੇਰੀ ਸੋਚ ਜੋ ਤੂੰ ਮੇਰੇ ਮੂੰਹ ਕਟਵਾੜਾ ਚਾਹਨੀ। मैं ਤੁਹਾਡਾ ਸੌਫਟਵੇਅਰ ਜਿਹੜਾ ਹੈ ਨਾ ਇੱਥੇ ਸਾਰੇ ਜਿਹੜੇ ਵੀ ਕਮੈਂਟ ਲਿਖਣਗੇ ਨਾ, ਇਹ ਮੂੰਹ ਬੰਦ ਦੇ ਬਸ। ਇਹ ਮੂੰਹ ਸਿਰਫ ਮੇਰੇ ਸਾਹਮਣੇ ਹੀ ਖੁੱਲਦਾ ਹੈ ਨਾ ਭਾਈ, ਉਹਨਾਂ ਦੀ ਤੋਹੀਨ ਨਹੀਂ, ਮੈਂ ਨਹੀਂ ਕਰ ਸਕਦਾ ਨਾ। ਪੀਨੋ ਕੱਲ ਕੀ ਗੱਲ, ਕਿਸ ਟੌਪਿਕ ਤੇ ਗੱਲ ਹੋ ਰਹੀ ਸੀ ਤੁਹਾਡੇ ਆਫਿਸ ਜਾਣ ਤੋਂ ਪਹਿਲੇ ਸਵੇਰ? ਮੈਨੂੰ ਕੀ ਪਤਾ, ਇਹ ਜਿਹੜੀ ਦੂਸਰੀ ਸ਼ਾਦੀ ਦੇ ਉੱਤੇ ਤੁਸੀਂ ਕੁਝ ਫਰਮਾ ਰਹੇ ਸੋ। ਮੈਂ ਕੁਝ ਵੀ ਨਹੀਂ ਸੀ ਫਰਮਾ ਰਿਹਾ, ਮੈਨੂੰ ਫਰਮਾਓ, ਮਾਫ ਕਰ ਦੋ। ਤੁਹਾਡੀਆਂ ਅਸੀਂ ਸਾਰੇ ਸੁਣਨਾ ਚਾਹੁੰਦੇ नहीं, ਹਾਂ। मैंने माफ कर दो, मैं इस मौजूद तो कोई गल ना करनी है तो ना मैं सुननी। पीनो ये बहुत अच्छा टॉपिक था। ना कोई टॉपिक नहीं हैगा। पीनो कोई- बड़ी सियाणी है, फप्फे कुटनी ਇੱਥੇ ਕੋਈ ਟੌਪਿਕ ਨਹੀਂ ਕਰ ਰਹੀ, ਉਂਝ बड़े टॉपिक छेड़ती रहती है आउट ऑफ कैमरा। कैमरा जब सामने आता है Off camera कैमरे डिजिटल लोग कर रहे हैं। हाँ जी, ऑफ कैमरा, ऑन कैमरे पे पीनो का मुंह बंद हो जाता है। उनका चैनल आपसे ज्यादा चल रहा है। कहाँ चल रहा है? चल रहा है। अल्लाह या अल्लाह पाक मेरे भी सब्सक्राइबर इनके कोल चले जान सारे। चलो जी, सब्सक्राइब आपकी 11,000 सब्सक्राइबर है, जिसमें से 1000 देखते हैं मसा। ਐ ਮੈਨੂੰ ਤਾਨਾ ਨਾ ਮਾਰਿਆ ਕਰੋ, ਮੈਂ ਤੁਹਾਨੂੰ ਬਾਰ-ਬਾਰ ਕਹਿਣਾ, ਮੈਨੂੰ ਇਹ ਤਾਨੇ ਨਾ ਮਾਰਿਆ। ਇਹੋ ਜਿਹੀਆਂ 네ਗੇਟਿਵ ਇੱਥੇ ਕੋਈ ਗੱਲ ਨਹੀਂ ਕਰਨੀ, ਪੋਜ਼ਿਟਿਵ ਸਭ ਅੱਛਾ ਜੀ। ਸਾਡਾ ਪਾਕਿਸਤਾਨ ਬਹੁਤ ਅੱਛਾ ਹੈ, ਜਿਹੜੇ ਇਸ ਮੁਲਕ ਦੇ ਵਿੱਚ ਰਹਿੰਦੇ ਪਏ ਨੇ ਉਹ ਖੁਸ਼ਬਾਸ਼ ਰਹਿੰਦੇ ਪਏ ਨੇ, ਕੋਈ ਐਸੀ ਟੈਨਸ਼ਨ ਵਾਲੀਆਂ ਗੱਲਾਂ ਨਹੀਂ, ਐਵੇਂ ਸਾਰੀਆਂ ਅਫਵਾਹਾਂ ਹੁੰਦੀਆਂ ਨੇ, ਗੱਲਾਂ ਹੁੰਦੀਆਂ ਨੇ। ਇਹ ਜਿਹੜੇ ਪੈਕਟ ਲਏ ਹੁੰਦੇ ਨੇ ਨਾ ਜਿਨ੍ਹਾਂ ਨੇ, ਉਹ ਹਕੂਮਤ ਦੇ ਖਿਲਾਫ ਗੱਲਾਂ ਕਰਦੇ ਨੇ ਯਾਰ, ਐਵੇਂ ਬਸ। ਸਾਨੂੰ ਹਾਲੇ ਤੱਕ ਪੈਕਟ ਮਿਲਿਆ ਕੋਈ ਨਹੀਂ ਕਿਸੇ ਪਾਸੇ, ਕਿੱਧਰੋਂ ਪੈਕਟ ਨਹੀਂ ਆਉਂਦਾ ਕਿ ਕਿਸੇ ਪਾਸੇ ਤੇ ਆਈਏ। ਤੇ ਬਸ ਯਾਰ ਅੱਛਾ ਬੋਲੋ, ਅੱਛਾ ਸੋਚੋ, ਪੋਜ਼ਿਟਿਵ ਸੋਚੋ, ਠੀਕ ਹੈ। ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ। अजान हो गई है ना मगरिब दी। ਹਾਂਜੀ, ਤੁਸੀਂ ਨਮਾਜ਼ ਪੜੋ, ਵਲੋਗ ਬੰਦ ਕਰੋ ਯਾਰ। ਅੱਜ ਦਾ ਨਾ ਇੰਨਾ ਹੀ ਵਲੋਗ ਬਸ ਕਾਫੀ ਹੈਗਾ ਵੇ। ਤੇ ਇਹ ਸਾਡੀਆਂ ਗਲਤੀਆਂ, ਆਪਣੀਆਂ ਵੀ ਗਲਤੀਆਂ ਨੇ। बिल्कुल जी, साड़ियां गलतियां ने। जी, सफाई जी। पसंद हुई है तो पाकिस्तान खुद ही साफ ਹਾਂ, होता है। ਸਾਨੂੰ ਆਪਣਾ ਵੀ ਵੇਖਣਾ ਚਾਹੀਦਾ ਸਾਨੂੰ ਹੈ। अपना भी देखना ਹਾਂਜੀ, चाहिए। ਮੈਂ ਤੇ ਹੁਣ 4-5 ਪਲੱਗ ਐਕਸਟਰਾ ਲੈ ਕੇ ਰੱਖ ਲਾਂ। यानी कल ਔਰ ਇੱਕ ਮੈਂ ਸ਼ਾਪਰ ਲੈ ਲੈਣਾ ਵੱਡਾ ਜਿਹਾ ਉੱਤੇ ਚੜਾਉਣ ਵਾਲਾ ਨਾ। रेन कोट लंडे से मिल जाता है। ਯਾਰ ਰੇਨ कल हम देख रहे थे ना, हमने ਯਾਰ ਲੋ ਅੱਛਾ, ਇੱਥੇ ਲੰਡੇ 'ਚ ਰੇਨ ਕੋਟ ਛੇਤੀ ਲੱਭਦੇ ਹੈਗੇ ਨੇ, ਹੈਗੇ ਨੇ। मैं अस्पताल में मैं अस्पताल के बाहर लगे नहीं तो- नहीं स्टेशन पे लगे हुए थे। स्टेशन पे भी है, मैं अस्पताल के ਅੱਧੀਆਂ ਬਾਰਿਸ਼ਾਂ ਲੰਘ ਗਈਆਂ ਨੇ, ਚਲੋ ਜੀ ਇੱਕ ਰੇਨ ਕੋਟ ਵੀ क्यों ਖਰੀਦ आके ਲਓ। गल सारा बारिश का। ਰੇਨ ਕੋਟ ਆਪਣੇ ਆਪਣੇ ਖਰੀਦ ਲਓ ਭਾਜੀ। ਮੋਟਰਸਾਈਕਲਾਂ ਵਾਲੇ ਜਿੰਨੇ ਲੋਕ ਨੇ, ਮੇਰਾ ਮਸ਼ਵਰਾ ਹੈ 2-3 ਪਲੱਗ ਲੈ ਕੇ ਐਕਸਟਰਾ ਰੱਖੋ ਬਾਕਸ ਦੇ ਅੰਦਰ, ਜਿਹੜਾ ਤੁਹਾਡਾ ਟੂਲ ਬਾਕਸ ਹੁੰਦਾ ਉਹਦੇ ਅੰਦਰ। ਤੇ ਅੱਲਾ ਅੱਲਾ ਤੇ ਖੈਰ ਸੱਲਾ ਤੇ ਇੰਜੋਏ ਕਰੋ ਯਾਰ ਜ਼ਿੰਦਗੀ ਨੂੰ, ਛੱਡੋ ਪਰ ਦਫਾ हाँ जी, ਕਰੋ। ये बहुत एंजॉय कर रहे हाँ हैं जी। नजर आंदा हुए। ਮੈਂ ਖੁਸ਼ ਹੈਗਾ। ਬਲਕਿ ਮੇਰਾ ਮਲਕਾ ਆਲੀਆ ਮਰੀਮ ਨਵਾਜ਼ ਸਾਹਿਬਾ ਨੂੰ ਇੱਕ ਬੜੀ ਮੁਤਬਾਨਾ ਰਿਕੁਐਸਟ ਹੈਗੀ ਹੈ ਕਿ ਬੇਨਜ਼ੀਰ ਇਨਕਮ ਸਪੋਰਟ ਕਾਰਡ ਗਰੀਬਾਂ ਨੂੰ ਦਿੱਤਾ ਜਾਵੇ। ਇੱਕ ਇੱਕ ਗਰੀਬ ਘਰ ਦੇ ਵਿੱਚ 2-2 3-3 ਬੰਦਿਆਂ ਨੇ ਉਹ ਕਾਰਡ ਬਣਵਾਏ ਨੇ। ਕਿਸੇ ਨੂੰ 15-15 20 ਹਜ਼ਾਰ ਰੁਪਈਆ ਹਰ ਫਰਦ ਨੂੰ ਮਿਲਣ ਡਿਆ ਵੇ। ਉਹ 40-50 ਹਜ਼ਾਰ ਰੁਪਈਆ ਇੰਜ ਉਹਨਾਂ ਨੂੰ ਆ ਜਾਂਦਾ ਵੇ। बच्चों को 2500 ਫਿਰ है, छोटे बच्चों ਹਾਂਜੀ, ਤੇ ਜਿਹੜੇ ਸਫੇਦ ਪੋਸ਼ ਲੋਕ ਹੈਗੇ ਨੇ ਜਿਨ੍ਹਾਂ ਨੂੰ ਕਾਰਡ ਤੁਸੀਂ ਬਣਾ ਕੇ ਨਹੀਂ ਦਿੱਤੇ, ਕਿਉਂਕਿ ਉਹ ਆਪਣਾ ਰੋਣਾ ਧੋਣਾ ਧੋਂਦੇ ਨਹੀਂ ਗਏ ਕਿ ਅਸੀਂ ਗਰੀਬ, ਉਹ ਗੁਰਬਤ ਦੇ ਪੈਮਾਨੇ 'ਚ ਵੀ ਨਹੀਂ ਆਉਂਦੇ ਤੇ ਅਮੀਰਾਂ ਦੇ ਪੈਮਾਨੇ 'ਚ ਵੀ ਨਹੀਂ ਆਉਂਦੇ। ਤੇ ਅਮੀਰ ਵੀ ਆਪਣੀ ਸਾਰੀ ਜਿੰਨੀ ਹੁੰਦੀ ਏ ਮਦਦ ਉਹ ਗਰੀਬਾਂ ਦੀ ਕਰਦੇ ਨੇ, ਠੀਕ ਹੈ। ਈਦ ਹੋਵੇ, ਕੋਈ ਮੌਕਾ ਹੋਵੇ, ਉਹ ਹਰ ਬੰਦਾ ਨਾ ਕੋਸ਼ਿਸ਼ ਕਰਦਾ ਕਿ ਗਰੀਬ ਤੱਕ ਪਹੁੰਚੇ। ਗਰੀਬ ਉਹਨਾਂ ਨੂੰ ਉਹੀ ਨਜ਼ਰ ਆਉਂਦਾ ਹੈ, ਇੱਕ ਤਬਕਾ। ਸਫੇਦ ਪੋਸ਼ ਲੋਕ ਨਜ਼ਰ ਨਹੀਂ ਆਉਂਦੇ। और ਉਹਨਾਂ ਦੀ ਤਨਖਾਹ ਹੁੰਦੀ ਇੱਕ ਲਿਮਿਟਿਡ, ਨਾ ਤਾਂ ਉਹਨਾਂ ਨੂੰ ਕੋਈ ਰਿਸ਼ਤੇਦਾਰ ਮਦਦ ਕਰਦਾ ਹੈ, ਨਾ ਕੋਈ ਅਮੀਰ ਮਦਦ ਕਰਦਾ ਹੈ, ਨਾ ਕੋਈ ਹਕੂਮਤ ਉਹਨਾਂ ਨੂੰ ਮਦਦ ਕਰਦੀ ਹੈ। ਸਫੇਦ ਪੋਸ਼ ਕਾਰਡ ਬਣਾਓ ਸਫੇਦ ਪੋਸ਼ ਲੋਕਾਂ ਵਾਸਤੇ। ਸਭ ਤੋਂ ਪਹਿਲੇ ਮੈਨੂੰ ਦਿਓ 50,000 ਰੁਪਇਆ ਮਹੀਨੇ ਦਾ, ਤੁਹਾਡੀ ਮਿਹਰਬਾਨੀ। ਮੇਰਾ ਇੱਕ ਮੈਸੇਜ ਹੈਗਾ, ਨੈਗੇਟਿਵ ਮੈਸੇਜ ਤੇ ਸਾਰੇ ਹਕੂਮਤ ਤੱਕ ਪਹੁੰਚਾ ਦਿੰਦੇ ਹੋ, ਪੋਜ਼ਿਟਿਵ ਮੈਸੇਜ ਵੀ ਬਣਾ, ਵੀਡੀਓ ਚਾੜ ਦੇ, ਵਾਇਰਲ ਕਰ ਦੇ ਵੀਡੀਓ। ਇਹ ਬੜੀ ਛੇਤੀ ਹੁੰਦੀਆਂ ਨੇ ਵੀਡੀਓ ਵਾਇਰਲ। ਮੈਂ ਕਹਿੰਦਾ ਮੇਰੀ ਵੀ ਵੀਡੀਓ ਹੈ, ਚਾੜ ਦਿਓ, ਵਾਇਰਲ ਕਰ ਦਿਓ, ਇਹ ਮੈਸੇਜ ਹਕੂਮਤ ਤੱਕ ਪਹੁੰਚਾ ਦਿਓ। ਮਰੀਮ ਨਵਾਜ਼ ਸਾਹਿਬਾ ਦੇ ਨਾਂ ਤੋਂ ਆਉਣਾ ਚਾਹੀਦਾ ਸਫੇਦ ਪੋਸ਼ ਕਾਰਡ। अली असगर दी तो सुनी गई है ना,
ਸਫੇਦ ਪੋਸ਼ ਦੀ ਉਹ ਬੋਤਲਾਂ ਜਿਹੜੀਆਂ ਨੇ ਜਾ ਕੇ ਮਸ਼ੀਨ 'ਚ ਪਾਏਗਾ ਉਹਨੂੰ ਵਿਚਾਰੇ ਉਹ ਨੂੰ ਕਦੋਂ ਲੱਗਣੀਆਂ ਨੇ ਮਸ਼ੀਨਾਂ 1 ਰੁਪਈਆ ਮਿਲਦਾ ਸੀ ਯਾਰ पहले बेचारे को 2-2 रुपए की बोतल 2-2 ਰੁਪਏ ਦੀ ਬੋਤਲ। ਮੈਂ ਆਪ ਥੈਲਾ ਲੈ ਕੇ ਨਿਕਲ ਜਾਣਾ ਕਰਨਾ ਹੈ, ਸੜਕ ਤੋਂ ਬੋਤਲਾਂ ਇਕੱਠੀਆਂ ਕਰਦੇ ਨੇ ਤੇ ਮੈਂ ਇਹ ਵੀ ਬਿਜ਼ਨਸ ਅੱਛਾ ਹੈਗਾ ਹੁਣ ਚੇਲਮ ਦੇ ਉੱਤੇ ਮੈਂ ਵੀ ਸੋਚਿਆ ਇੱਕ ਥੈਲੇ ਲੈ ਕੇ ਨਾ ਐਵੇਂ ਲੋਕੀ ਸੁੱਟੀ ਜਾਣ ਚੁੱਕ के ਵਿੱਚ ਪਾਈ तो ਜਾਓ ये भी मगर अच्छा मांगने से तो बेहतर है काम चलो फिर यार करें। काम होना चाहिए कोई भी वही है कह रही ना, काम- मांगना बुरी बात है ये ये तो काम है दूसरे- ये बिजनेस है ये बिजनेस आइडिया है बल्कि मुझे बिजनेस आइडिया मिल गया है तो मैं बोतलें इकट्ठी करके वहां पर जाके क्रश करूंगा उसको वो करेंगे रिसाइकल करेंगी सड़कें बनेंगी। उन पैसों से सड़कें कोई भी हुकूमत दा हुक्मरान है ਸਾਡੇ ਮੁਲਕ ਦਾ ਭਲਾ ਹੋਣਾ ਚਾਹੀਦਾ ਸੜਕਾਂ ਬਣਨ ਪੁਲ ਬਣਨ ਬਿਜਲੀ ਆਵੇ ਸਕੂਲ ਬਣਨ ਕਾਲਜ ਬਣਨ ਗੈਸ ਆਵੇ ਇਹ ਕੰਮ ਕਰਨੇ ਚਾਹੀਦੇ ਨੇ ਛੋਟੇ ਸ਼ਹਿਰਾਂ 'ਚ ਹਸਪੀਟਲ ਬਣਨੇ ਚਾਹੀਦੇ ਨੇ ਜਿੱਥੇ ਸਾਫ਼ ਪਾਣੀ ਨਹੀਂ ਹੈ ਪੀਣ ਦੀਆਂ ਪਾਣੀ ਦੀਆਂ ਸਾਫ਼ ਪਾਈਪਲਾਈਨਾਂ ਪਾਣੀਆਂ ਚਾਹੀਦੀਆਂ ਸਾਡੇ ਘਰ ਗਟਰ ਵਾਲਾ ਪਾਣੀ ਆਂਦਾ ਬਾਰਿਸ਼ਾਂ ਦੇ ਦਿਨਾਂ 'ਚ ਬਕਾਇਦਾ ਗਟਰ ਵਾਲਾ ਪਾਣੀ ਆਂਦਾ ਕਾਲਾ ਅਸੀਂ ਕਿੰਨੀ ਵਾਰੀ ਕੰਪਲੇਂਟ ਕਰ ਚੁੱਕੇ ਹਾਂ ਹਰ ਸਾਲ ਕਰਨੇ ਆ ਸਾਡੇ ਮਹੱਲੇ ਦੇ ਸਾਰੇ ਲੋਕ ਕਰਦੇ ਨੇ ਠੀਕ ਹੈ ਲੇਕਿਨ ਉਹ ਖਬਰਾਂ ਟੀਵੀ ਤੇ ਚੱਲਦੀਆਂ ਹੀ ਨਹੀਂ ਤੇ ਪੀਨੋ ਇਹ ਖਬਰਾਂ ਵੀ ਆਪਣੀਆਂ ਟੀਵੀ ਤੇ ਚਲਾਏਗੀ ਕਿਸੇ ਵਕਤ ਦੇ ਵਿੱਚ ਲੇਕਿਨ ਜਿਹੜੇ ਸਾਡੇ ਮਹੱਲੇ ਦੇ ਵਿੱਚ ਅਫੋਰਡ ਕਰ ਸਕਦੇ ਨੇ ਉਹਨਾਂ ਸਾਰਿਆਂ ਨੇ ਬੋਰ ਕਰਾ ਲਿਆ ਉਹ ਯਾਰ ਤੇ ਹੁਣ ਅਸੀਂ 2 ਲੱਖ ਰੁਪਈਆ ਬੋਰ ਦਾ ਗੁਰਦੇ ਵੇਚ ਕੇ ਦੇ ਦਈਏ ਸਿਰਫ 3 ਘਰ ਅਸੀਂ ਰਹਿ ਗਏ ਪੂਰੀ ਇਸ ਗਲੀ ਦੇ ਵਿੱਚ ਜਿਨ੍ਹਾਂ ਦਾ ਨਲਕਾ ਚੱਲਦਾ ਬਾਕੀ ਸਾਰਿਆਂ ਦੇ ਬੋਰ ਹੋ ਗਏ ਯਾ ਅੱਲਾ ਮੇਰਾ YouTube ਦੀ ਇਨਕਮ ਜਿਹੜੀ ਫਸ ਗਈ ਹੈ ਕੋਡੂ ਦੀ ਵਜ੍ਹਾ ਤੋਂ ਉਹ ਕਿਤੇ ਬਾਹਰ ਨਿਕਲਾ ਹੈ ਮੇਰੇ ਸਾਲ ਪੂਰਾ ਹੋ ਗਿਆ ਵੇ ਮੇਰਾ ਚੈਨਲ ਮੋਨੇਟਾਈਜ਼ ਹੋਇਆ ਮੈਂ ਹਾਲੇ ਤੱਕ ਤੁਹਾਡੇ ਸਾਹਮਣੇ ਵਲੌਗ ਨਹੀਂ ਬਣਾਇਆ ਮੇਰੀ ਫਸਟ ਇਨਕਮ ਕਿਤਨੀ ਆਈ ਹੈ ਪਰ ਉਹ ਕੋਡੂ ਦੀ ਵਜ੍ਹਾ ਤੋਂ ਜਿਹਨੇ ਵੀਡੀਓ ਡਿਲੀਟ ਕਰਾਈਆਂ ਨੇ ਉਹ ਪੈਸੇ ਮੇਰੇ ਗਏ ਨੇ ਹੁਣ ਫਸ ਯਾਨੀ ਮਜ਼ੀਦ ਹੁਣ ਕੋਈ 6 ਮਹੀਨੇ ਭਾਵੇਂ ਹੋਰ ਲੱਗ ਜਾਣ ਮੈਂ ਕਿਹਾ ਸੀ ਚਲੋ ਕੋਈ ਲੱਖ ਰੁਪਈਆ ਹੋ ਜਾਏਗਾ ਕੋਈ ਬੱਚੀ ਆਪਣੀ ਵਾਸਤੇ ਕੋਈ ਚੀਜ਼ ਲੈ ਲਾਂਗਾ ਸ਼ਾਦੀ ਵਾਸਤੇ हाँ, जैसे आपने ख्वाब में मेरे लिए स्कूटी ली थी ਹਾਂ ਚਲੋ ਇਹਦੀ ਸ਼ਾਦੀ ਵਾਸਤੇ ਉਹ ਮੈਂ ਪੈਸੇ ਜਮ੍ਹਾਂ ਕਰਨ ਡਿਆ ਸੀ ਲੇਕਿਨ ਕੋਈ ਗੱਲ ਨਹੀਂ ਬੇਸ਼ੁਮਾਰ ਲਿਖ ਦਿਓ ਉਹਦੇ ਵਾਸਤੇ ਇੱਕ ਵਾਰੀ ਬਹੁਤ ਹੀ ਬੇਸ਼ੁਮਾਰ ਹੈ ਵੀ ਤੇਰੇ ਤੇ ਤੂੰ ਵੀਡੀਓ ਡਿਲੀਟ ਕਰਾ ਕੇ ਕੋਈ ਗੱਲ ਨਹੀਂ ਅੱਲਾ ਖੈਰ ਕਰੇਗਾ ਅਸੀਂ ਨਵਾਂ ਚੈਨਲ ਬਣਾਵਾਂਗੇ ਉਹਦੇ ਤੇ ਜ਼ਿਆਦਾ ਅਸੀਂ ਅੱਛੀਆਂ ਖਬਰਾਂ ਔਰ ਇਹ ਚੀਜ਼ਾਂ ਰੁਬਾਬ ਨੇ ਅੱਜ ਰੱਖਿਆ ਜੀ ਚੁੱਪ ਦਾ ਰੋਜ਼ਾ ਠੀਕ ਹੈ ਇਹਨੂੰ ਅੱਜ ਚੁੱਪ ਲੱਗੀ ਹੈ ਤੇ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਇਹਦੇ ਵਲੌਗ ਨੂੰ ਵੀ ਤੁਸੀਂ ਵੇਖਿਆ ਕਰੋ ਰੁਬਾਬ ਐਂਡ ਪੀਨੋ ਇਹਦੇ ਚੈਨਲ ਦਾ ਨਾਮ ਹੈ ਉਹ ਸਾਰਿਆਂ ਨੂੰ ਲੱਭ ਤੇ ਆਰਾਮ ਨਾਲ ਹੀ ਸਰਚ ਹੀ ਜਾਂਦਾ ਹੈ ਰੁਬਾਬ ਐਂਡ ਪੀਨੋ ਤੇ ਹੁਣ ਮੈਨੂੰ ਇਜਾਜ਼ਤ ਦਿਓ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ ਰਿਜ਼ਕ ਵਿੱਚ ਬਰਕਤ ਦੇਵੇ ਜਿੰਨੇ ਵੀ ਘਰਾਂ 'ਚ ਕੋਈ ਬਿਮਾਰ ਹੈ ਅੱਲਾਹ ਪਾਕ ਉਹਨਾਂ ਨੂੰ ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਦੇ ਵਿੱਚ ਸਿਹਤ ਤੰਦਰੁਸਤੀ ਦੇਵੇ ਤੇ ਮੈਨੂੰ ਵੀ ਸਿਹਤ ਤੰਦਰੁਸਤੀ ਦੇਵੇ ਅੱਲਾਹ ਪਾਕ ਸਾਰਿਆਂ ਦੇ ਰੋਜ਼ਗਾਰ ਦੇ ਵਿੱਚ ਰਿਜ਼ਕ ਦੇ ਬਰਕਤ ਦੇਵੇ ਰਿਜ਼ਕ ਹਲਾਲ ਕਮਾਉਣ ਦੀ ਤੌਫੀਕ ਅਤਾ ਫਰਮਾਏ ਰਿਜ਼ਕ ਹਰਾਮ ਤੋਂ ਅੱਲਾਹ ਤਾਲਾ ਸਾਨੂੰ ਮਹਿਫੂਜ਼ ਰੱਖੇ ਔਰ ਸਾਡੇ ਬੱਚਿਆਂ ਨੂੰ ਔਰ ਜਿਹੜੇ ਬੱਚੇ ਬੱਚੀਆਂ ਪੜ੍ਹਦੇ ਪਏ ਨੇ ਅੱਲਾਹ ਪਾਕ ਉਹਨਾਂ ਨੂੰ ਪੜ੍ਹਾਈਆਂ 'ਚ ਕਾਮਯਾਬ ਕਰੇ ਉਹਨਾਂ ਦੀਆਂ ਸ਼ਾਦੀਆਂ ਅੱਛੀ ਜਗ੍ਹਾ ਦੇ ਉੱਤੇ ਉਹਨਾਂ ਦੀ ਖੁਆਇਸ਼ ਦੇ ਮੁਤਾਬਕ ਜਿਸ ਤਰ੍ਹਾਂ ਦੇ ਰਿਸ਼ਤੇ ਚਾਹੁੰਦੇ ਨੇ ਉਹ ਹੋ ਜਾਣ ਔਰ ਆਪਣੇ ਘਰਾਂ 'ਚ ਖੁਸ਼ ਰਹਿਣ ਆਬਾਦ ਰਹਿਣ ਔਰ ਜਿਹੜੇ ਜਿਨ੍ਹਾਂ ਦੀ ਖੁਆਇਸ਼ ਹਜ ਉਮਰਾ ਕਰਨ ਦੀ ਅੱਲਾਹ ਪਾਕ ਉਹਨਾਂ ਨੂੰ ਆਪਣੇ ਘਰ ਦੀ ਜ਼ਿਆਰਤ ਨਸੀਬ ਫਰਮਾਏ ਔਰ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਅੱਲਾਹ ਪਾਕ ਉਹਨਾਂ ਦੀ ਮਗਫਰਤ ਫਰਮਾਏ ਔਰ ਜੰਨਤੁਲ ਫਿਰਦੌਸ ਦੇ ਵਿੱਚ ਅੱਲਾਹ ਜਗ੍ਹਾ ਅਤਾ ਫਰਮਾਏ ਔਰ ਜਿਹੜੇ ਸਾਡੇ ਭੈਣਾਂ ਭਰਾ ਬਾਹਰ ਦੇ ਮੁਲਕਾਂ 'ਚ ਰਹਿ ਕੇ ਮਿਹਨਤ ਮੁਸ਼ੱਕਤ ਕਰਦੇ ਪਏ ਨੇ ਜਿਸ ਮਕਸਦ ਵਾਸਤੇ ਗਏ ਨੇ ਅੱਲਾਹ ਪਾਕ ਉਹਨਾਂ ਦੇ ਮਕਸਦ ਵਿੱਚ ਕਾਮਯਾਬ ਕਰੇ ਜਿਹੜੇ ਬੇਔਲਾਦ ਨੇ ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਕਰੇ ਬੇਟੀ ਦੇਵੇ ਬੇਟਾ ਦੇਵੇ ਬੇਐਬ ਦੇਵੇ ਨਸੀਬਾਂ ਵਾਲਾ ਦਵੇ ਜਿਨ੍ਹਾਂ ਕੋਲ ਘਰ ਨਹੀਂ ਅੱਲਾਹ ਪਾਕ ਉਹਨਾਂ ਨੂੰ ਆਪਣੀ ਜਨਾਬ ਵਿੱਚੋਂ ਆਪਣੇ ਖਜ਼ਾਨਿਆਂ ਦੇ ਵਿੱਚੋਂ ਘਰ ਦੇਵੇ ਜੀ ਔਰ ਜਿਹੜੇ ਬੱਚੇ ਬਾਹਰ ਪੜ੍ਹਨ ਵਾਸਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਅੱਲਾਹ ਤਾਲਾ ਆਸਾਨੀਆਂ ਕਰੇ ਮੇਰੀ ਬੇਟੀ ਵੀ ਮਾਸਟਰ ਕਰਨ ਲਈ ਜਾਣਾ ਚਾਹੁੰਦੀ ਹੈ ਬੇਟਾ ਵੀ ਤੇ ਅੱਲਾਹ ਪਾਕ ਇਹਨਾਂ ਨੂੰ ਵੀ ਕਾਮਯਾਬੀਆਂ ਦੇਵੇ ਔਰ ਇਹਨਾਂ ਦੇ ਨਸੀਬ ਅੱਛੇ ਕਰੇ ਤੁਹਾਡੇ ਵੀ ਸਾਰੇ ਬੱਚਿਆਂ ਦੇ ਨਸੀਬ ਅੱਛੇ ਕਰੇ ਤੇ ਫਲਸਤੀਨ ਵਾਸਤੇ ਦੁਆ ਹੈ ਕਿ ਅੱਲਾਹ ਪਾਕ ਉਹਨਾਂ ਦੀ ਗਾਇਬ ਤੋਂ ਮਦਦ ਫਰਮਾਏ ਜਿਹੜੇ ਮੁਲਕ ਉਹਨਾਂ ਦੀ ਖਾਤਰ ਲੜਦੇ ਪਏ ਨੇ ਅੱਲਾਹ ਪਾਕ ਉਹਨਾਂ ਨੂੰ ਕਾਮਯਾਬੀਆਂ ਕਰੇ ਔਰ ਜਿਹੜੇ ਜ਼ਾਲਮ ਨੇ ਜ਼ੁਲਮ ਕਰਦੇ ਪਏ ਨੇ ਉਹਨਾਂ ਨੂੰ ਅੱਲਾਹ ਪਾਕ ਨਿਸਤੋਂ ਨਬੂਦ ਕਰੇ ਸੀਰੀਆ ਤੇ ਵੀ ਉਹਨਾਂ ਨੇ ਹਮਲਾ ਕੀਤਾ ਹਾਲਾਂਕਿ ਸੀਰੀਆ ਦੇ ਵਿੱਚ ਜਿਹੜਾ ਬੰਦਾ ਉਹਨਾਂ ਨੇ ਰਜੀਮ ਚੇਂਜ ਕਰਕੇ ਬਿਠਾਇਆ ਸੀ ਉਹਨਾਂ ਦਾ ਆਪਣਾ ਹੀ ਬੰਦਾ ਲੇਕਿਨ ਉਹਨਾਂ ਤੇ ਕੋਈ ਵੀ ਟਰਸਟ ਨਹੀਂ ਕਰ ਸਕਦਾ ਅਸਲ ਉਹ ਤੇ ਨੱਸ ਜਾਏਗਾ ਉੱਥੋਂ ਜਿਵੇਂ ਪਹਿਲਾ ਸਦਰ ਨੱਸਿਆ ਤੇ ਮਰੇਗੀ ਉੱਥੇ ਆਵਾਮ ਮੁਸਲਮਾਨ ਤੇ ਅੱਲਾਹ ਪਾਕ ਉਹਨਾਂ ਮੁਸਲਮਾਨਾਂ ਦੀ ਵੀ ਹਿਫਾਜ਼ਤ ਫਰਮਾਏ ਸ਼ਾਮ ਦੇ ਵੀ ਫਲਸਤੀਨ ਦੇ ਵੀ ਜਿੱਥੇ ਵੀ ਹੈਗੇ ਨੇ ਅੱਲਾਹ ਪਾਕ ਉਹਨਾਂ ਦੀ ਮਦਦ ਫਰਮਾਏ ਅੱਲਾਹੁम्मा सल्ली अला मुहम्मद व आले मुहम्मद अल्लाहुम्मा सल्ली अला मुहम्मद व आले मुहम्मद अल्लाहुम्मा सल्ली अला मुहम्मद व आले मुहम्मद आमीन अच्छा जी मेरी समरा सिस्टर हैगी ਉਹਨਾਂ ਦੇ ਬੇਟੇ ਲਈ ਵੀ ਦੁਆ ਹੈ ਔਰ ਉਹਨਾਂ ਲਈ ਵੀ ਦੁਆ ਹੈ ਕਿ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਔਰ ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਨੈਗੇਟਿਵ ਹੀ ਆਣ ਸਾਰੀਆਂ
ਉਹਨਾਂ ਨੂੰ ਅੱਲਾਹ ਪਾਕ ਜਲਦ ਅਜ਼ ਜਲਦ ਸਿਹਤਯਾਬ ਕਰੇ। ਅੱਲਾਹੁम्मा सल्ली अला मुहम्मद व आले मुहम्मद, अल्लाहुम्मा सल्ली अला मुहम्मद व आले मुहम्मद, आमीन। ਇਹ ਦੁਬਈ ਵਾਲੀ ਸਿਸਟਰ ਨੇ ਉਹ ਸਮਰੋਜ਼ ਨਹੀਂ ਹੈ। ਤੇ ਕੱਲ ਤੱਕ ਦੇ ਵਲੋਗ ਲਈ ਇਜਾਜ਼ਤ ਦਿਓ, ਵਲੋਗ ਕਾਫੀ ਲੰਬਾ ਹੋ ਗਿਆ, ਫਿਰ ਇਹ ਵੀ ਇਤਰਾਜ਼ ਹੁੰਦਾ। ਕੱਲ ਤੁਹਾਡੇ ਨਾਲ ਮੁਲਾਕਾਤ ਹੁੰਦੀ ਇੱਕ ਨਵੇਂ ਵਲੋਗ ਦੇ ਵਿੱਚ। ਅੱਲਾਹ ਹਾਫਿਜ਼।